मित्रों, मैं थोड़ा अपना वीर मलक बशीर देश पंजाब यूट्यूब चैनल ते अज लेबर मजदूर दिहाड़े ते असी अब्दुल्लापुर लेबर हाल च आए ते साढ़े नाल ने जिहड़ा पाकिस्तान टेक्सटाइल वर्कर फेडरेशन के सदर हाजी अब्दुल जब्बार साहब ते साढ़े नाल ने वापडा इलैक्ट्रिक हाइड्रो यूनियन के सर कटवे राजवा सरफराज हुंदड़ साहब ते आओ असीं इन्हां दे नाल अज कुछ मिठियां लूणियां ते फिक्कियां ते कोड़ियां गल्लां करांगे ते तुहाडे नाल शेयर करांगे ते जुड़े साढ़े नाल ते जी हुंदड़ साहब ये दसो कि जे थोड़ी वापडे दे विच पिछले दिन एक रौला पिया सी लीव इन कैशमेंट ते पेंशन ते ਉਹਦੇ ਬਾਰੇ ਤੁਸੀਂ ਕੀ ਦੱਸਣਾ ਚਾਹੁੰਦੇ ਸਨ? ਉਹਦੇ ਤੇ ਮੁਕਤਸਰ ਗੱਲ ਹੈ ਜਿਹੜਾ ਗਵਰਨਮੈਂਟ ਨੇ ਪਾਲਿਸੀ ਬਣਾਈ ਉਹ ਦੱਸਿਆ ਹੋਇਆ ਅਸੀਂ ਪਿਛਲੇ ਸਿਸਟਮ ਦੇ ਤਹਿਤ ਪਿਛਲੇ ਨਿਜ਼ਾਮ ਦੇ ਤਹਿਤ ਹਰ ਰਿਟਾਇਰ ਹੋਣ ਵਾਲੇ ਸਾਥੀ ਨੂੰ ਪੈਨਸ਼ਨ ਦੇ ਰਹੇ ਹਾਂ ਗਰੰਟੀ ਦੇ ਰਹੇ ਹਾਂ ਪੈਸੇ ਲਗਾ ਰਹੇ। ਅੱਛਾ ਤਾਂ ਫੈਸਲਾ ਸਟੇਟ ਤੋਂ ਬਾਅਦ ਜਿਹੜਾ ਫੈਸਲਾ ਹੋਏਗਾ ਉਹਦੇ ਮੁਤਾਬਕ ਬਾਅਦ ਜਨਤੀ ਨਹੀਂ ਹੁੰਦੀ ਪਰ ਫਿਲਹਾਲ ਪਿਛਲਾ ਨਿਜ਼ਾਮ ਜਿਹੜਾ ਹੁੰਦਰ ਸਾਹਿਬ ਇਹ ਦੱਸੋ ਕਿ ਸਾਡੇ ਕਈ ਭੈਣਾਂ ਦੇ ਭਰਾ ਵਾਪੜੇ 'ਚ ਮੁਲਾਜ਼ਮ ਨੇ ਲੇਕਿਨ ਹਾਲ ਹੀ ਤੱਕ ਉਹ ਨਾ ਕਨਫਰਮ ਨਹੀਂ ਹੋ ਸਕੀ, ਇਹਦੀ ਕੀ ਵਜੂਹਾਤ ਹੈ? ਇਹ ਗੌਰਮੈਂਟ ਜਿਹੜੀ ਉਹ ਚਾਹੁੰਦੀ ਹੈ ਕਿ ਅਦਾਰੇ ਜਿਹੜੇ ਨੇ ਫਰੋਖਤ ਕੀਤਾ ਜਾਏ ਤੇ ਜਿਨ੍ਹਾਂ ਨੇ ਫਰੋਖਤ ਜਿਨ੍ਹਾਂ ਨੇ ਖਰੀਦਣੇ ਨੇ ਉਹਨਾਂ ਦੀ ਡਿਮਾਂਡ ਹੈ ਵੀ ਸਟਾਫ ਜਿਹੜਾ ਨਾ ਇਹਦੀ ਕਮੀ ਕਰੋ, ਖਰਚੇ ਘਟਾਓ ਤਾਂ ਕਿ ਕੱਲ੍ਹ ਨੂੰ ਅਸੀਂ ਆਵਾਂਗੇ ਤੇ ਸਾਡੇ ਘਰ ਦੀ ਮੁਸੀਬਤ ਨਾ ਆਵੇ। ਹੁੰਦਰ ਸਾਹਿਬ ਇਹ ਦੱਸੋ ਕਿ ਸਾਡੇ ਪਾਰਲੀਮੈਂਟਰੀ ਤਨਖਾਹਾਂ 300% ਕਰਵਾ ਦੇ 5-5 ਲੱਖ 7-7 ਲੱਖ ਵਗੈਰਾ ਮੁਸ਼ਕਿਲ ਦੀ ਹੋ ਗਈ ਹੈ। ਅੱਛਾ ਉਹਨਾਂ ਦੇ ਵਧਾਉਣ ਨਾਲ ਮੁਲਕ 'ਤੇ ਕੋਈ ਬੋਝ ਨਹੀਂ ਪੈਂਦਾ ਤੇ ਮਜ਼ਦੂਰ ਦੀ ਤਨਖਾਹ ਵਧਾਉਣ ਨਾਲ ਤੇ ਬੋਝ ਪੈਂਦਾ ਵਾ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਸਾਨੂੰ ਉਹਨਾਂ ਦੇ ਤਨਖਾਹ ਔਰ ਬਰਾਤ ਬਣਾਉਣ 'ਤੇ ਕੋਈ ਇਤਰਾਜ਼ ਨਹੀਂ, ਮਗਰ ਕਿਉਂਕਿ ਉਹਨਾਂ ਦਾ ਮਨਸਬ ਐਸਾ ਹੁੰਦਾ ਹੈ, ਉਹਨਾਂ ਦਾ ਨਿਜ਼ਾਮ ਐਸਾ ਹੁੰਦਾ ਹੈ, ਉਹਨਾਂ ਦੀ ਡੇਰਦਾਰੀ ਐਸੀ ਹੁੰਦੀ ਹੈ, ਪਬਲਿਕ ਨੂੰ ਕੋ ਜਾਣਾ ਹੁੰਦਾ, ਉਹਨਾਂ ਦੇ ਅਖਰਾਜਾਤ ਹੁੰਦੇ ਨੇ, ਮਗਰ ਪੈਰਲਲ ਬਰਾਬਰ ਤੇ ਸਾਡਾ ਮੁਤਾਲਬਾ ਹੈ ਕਿ ਜਿਵੇਂ ਆਪਣਾ ਸਾਥ ਕਰਦੇ ਹੋ ਤੁਹਾਡੇ ਅਖਰਾਜਾਤ ਨੇ ਤੁਹਾਡੀ ਤਰੀਮ ਤੇ ਇਸ ਤਰ੍ਹਾਂ ਮਜ਼ਦੂਰ ਦੇ ਘਰ ਵੀ ਸੇਮ ਹੀ ਨਿਜ਼ਾਮ ਹੈ। ਕੰਮ ਕੰਮ ਤੁਸੀਂ 600% ਆਪਣੀ ਵਧਾਉਂਦੇ ਹੋ ਤੇ ਸਾਡੀ 2% ਦੀ ਵਧਾਓ, ਅਸੀਂ ਫਿਰ ਤੁਹਾਡੇ ਨਾਲ ਤੇ ਅੱਛਾ ਜੀ ਸਾਡੀ 100% ਦੀ ਵਧਾ ਦਿਓ, ਐਸੇ ਜੂਨ ਦੀ ਵਧਾ ਦਿਓ, ਬਜਟ ਦੀ ਫਿਰ ਵੀ ਵਧਾ ਦਿਓ ਪੂਰੇ ਪਾਕਿਸਤਾਨ ਦੇ ਮਜ਼ਦੂਰ ਦਾ ਗੌਰਮੈਂਟ ਜਵਾ ਦਿਓ। ਅੱਛਾ ਹੁੰਦਰ ਸਾਹਿਬ ਇਹ ਦੱਸੋ ਕਿ ਅੱਜ ਜਿਹੜੀ ਮਜ਼ਦੂਰ ਪੋਲੀਸੀਆਂ ਨੇ ਤੁਸੀਂ ਇਹਨਾਂ ਤੋਂ ਕਿੰਨੇ ਫੀਸਦ ਮੁਤਮਈਨ ਹੋ? 1% ਦੀ ਮੁਤਮਨ ਨਹੀਂ ਹੁੰਦੀ ਕਿਉਂਕਿ ਪੋਲੀਸੀਆਂ ਤੇ ਕਵਾਨੀਨ ਜਿਹੜੇ ਤੇ ਸ਼ੁਰੂ ਤੋਂ ਆ ਰਹੇ ਨੇ, ਮਗਰ ਅਸਲ ਕੀ ਕਹਿੰਦੇ ਉਹਨਾਂ ਤੇ ਅਮਲ ਦਰਾਮਦ ਕਰਨ ਵਾਸਤੇ ਇਹਨਾਂ ਨੂੰ ਬੜੀ ਪ੍ਰੋਬਲਮ ਹੈ, ਬੜੀ ਮੁਸ਼ਕਿਲ ਹੈ ਕਿ ਅਮਲ ਦਰਾਮਦ ਹੋ ਗਿਆ ਤਾਂ ਮਜ਼ਦੂਰ ਜਿਹੜਾ ਖੁਸ਼ਹਾਲ ਹੋ ਜਾਏਗਾ। ਜਦੋਂ ਮਜ਼ਦੂਰ ਖੁਸ਼ਹਾਲ ਹੋ ਜਾਏਗਾ ਤੇ ਇਹਨਾਂ ਨੂੰ ਮਜ਼ਦੂਰ ਕੰਮ ਕਰਨ ਵਾਸਤੇ ਲੱਭੇਗਾ ਨਹੀਂ ਕਿਉਂਕਿ ਉਹਨੂੰ ਜ਼ੁਬਾਨ ਲੱਗ ਜਾਏਗੀ, ਉਹਨੂੰ ਕਦਮ ਲੱਗ ਜਾਣਗੇ, ਉਹਨੂੰ ਹੋਸ਼ ਆ ਜਾਏਗੀ, ਉਹ ਟੇਬਲ 'ਤੇ ਬਾਤ ਕਰਨਾ ਸ਼ੁਰੂ ਕਰ ਦੇਗਾ। ਇਸ ਵਾਸਤੇ ਆ ਜਾ ਜਿਹੜਾ ਉਹ ਜੀਰ ਨੂੰ ਹੋਸ਼ ਹੀ ਨਹੀਂ ਆਉਂਦਾ। ਤੇ ਜੀ ਇਹ ਸਨ ਸਾਡੇ ਨਾਲ ਸਰਫਰਾਜ਼ ਹੁੰਦੜ ਸਾਹਿਬ ਤੇ ਹੁਣ ਅਸੀਂ ਗੱਲ ਕਰਾਂਗੇ ਹਾਜੀ ਅਬਦੁਲ ਜੱਬਾਰ ਸਾਹਿਬ ਨਾਲ। ਤੇ ਹਾਜੀ ਸਾਹਿਬ ਇਹ ਦੱਸੋ ਕਿ ਬੜੀ ਦੇਰ ਹੋਈ ਹੈ ਲੇਬਰ ਕਲੋਨੀਆਂ ਬਣੀਆਂ ਤੇ ਅੱਜ ਤੱਕ ਉਹਨਾਂ ਨੂੰ ਕਬਜ਼ਾ ਦਿੱਤਾ ਗਿਆ, ਇਹਦੀ ਕੀ ਵਜੂਹਾਤ ਨੇ ਤੇ ਕੀ ਇਹ ਮੁਸ਼ਕਿਲ ਚੱਲ ਰਹੀ ਹੈ? ਵਜ੍ਹਾ ਕਿ ਮੈਂ ਆਪਣੇ ਅਖਬਾਰ ਦੇ ਵਿੱਚ ਕਿਹਾ ਕਿ 30 ਸਾਲ ਹੋ ਗਏ ਕਬਜ਼ਾ ਨਹੀਂ ਦਿੱਤਾ ਗਿਆ, ਕਬਜ਼ਾ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਸਹੂਲਤ ਹੋ ਸਕੇ। ਔਰ ਵੈਲਫੇਅਰ ਫੰਡ ਆਰਡੀਨੈਂਸ ਦੇ ਵਿੱਚ ਆਏ ਨੇ ਕਿ ਵੇਚਣ ਵਾਸਤੇ ਨਹੀਂ ਦੇ ਸਕਦੇ। ਅੱਛਾ ਉਹਦੀ ਤਰਮੀਮ ਕਰਕੇ ਕਬਜ਼ੇ ਦੇ ਹਾਜੀ ਸਾਹਿਬ ਇਹ ਦੱਸੋ ਕਿ 올ਡ ਏਜ ਬੈਨੀਫਿਟ ਔਰ ਸੋਸ਼ਲ ਸਪੋਰਟ ਦੀ ਤੁਸੀਂ ਕਿਸ ਹਿਸਾਬ ਤੱਕ ਮੁਤਮਈਨ ਹੋ? ਬਹੁਤ ਥੋੜੀ ਠੀਕ ਹੈ, ਉਹਦੀ ਕੋਈ ਮਸਲਾ ਨਹੀਂ ਹੈ। ਉਹਦੇ ਵਿੱਚ ਜੇ ਕਾਰਡ ਨਹੀਂ ਬਣੇ ਕਾਰਡ ਬਣਨੇ ਚਾਹੀਦੇ, ਬਾਕੀ 올ਡ ਬੈਨੀਫਿਟ ਦਾ ਜਿਹੜੀ ਪੈਨਸ਼ਨ ਜਿਹੜੀ ਉਹ ਤੱਕ ਇਹਨੂੰ ਵਧਾਉਣਾ ਚਾਹੀਦਾ ਵਾ? ਇਹਦੀ ਪੂਰੀ ਕੰਮ ਅਨਸਕਿਲ ਕਰ ਵਰਕਰ ਜਿਹਨੂੰ ਜਾਂ 33000 ਰੁਪਏ ਦਾ ਅਨਸਕਿਲ ਦਿੰਦਾ ਵਰਕਰ 35000 ਦਿੰਦਾ, ਜਿਵੇਂ 33000 ਦਿੰਦਾ ਜਾਂ 33000 25000 ਹੀ ਦਿੱਤਾ ਜਾਂਦਾ। ਭਾਈ ਸਾਹਿਬ ਇਹ ਦੱਸੋ ਕਿ ਤੁਸੀਂ ਆ ਜਿਹੜੀ ਹੁਣ ਫਿਲਹਾਲ ਲੇਬਰ ਪਾਲਿਸੀ ਚੱਲ ਰਹੀ ਹੈ ਇੱਕ ਮੁਤਮਈਨ ਹੋਇਆ ਹੋ ਜਾਂ ਨਹੀਂ? ਇਹਨਾਂ 'ਤੇ ਕੋਈ ਵੀ ਨਹੀਂ ਕੀਤੀ ਜਾਂਦੀ। ਤੇ ਜਿਹੜੀ ਕਿ ਅਸੀਂ ਇਹਦੀ ਮੁਜ਼ੰਮਤ ਕਰਦੇ ਹਾਂ। ਮੁਜ਼ੰਮਤ ਕਰ ਹੈ ਹੀ ਕੋਈ ਨਹੀਂ, ਮੁਜ਼ੰਮਤ ਕੀ ਕਰਨੀ ਸੀ ਜਿੱਦੀ ਮਤਲਬ ਕਰੀਏ ਗੱਲ ਉੱਥੇ ਜਿੱਦੀ ਆਈ ਮਨਮਰਜ਼ੀ ਦੀ ਗੱਲ ਚੱਲਦੀ, ਜੋ ਚਾਹੁੰਦੇ ਉਹ ਕਰੀ ਜਾਂਦੇ ਬਿਲਕੁਲ ਨਹੀਂ ਤੇ ਇਸ ਵਾਸਤੇ ਸਾਡੀ ਯੂਨੀਅਨ ਨੂੰ ਉਹ ਕਰਦੇ ਭਾਈ ਮੇਰੇ ਇੱਕ ਵਾਰ ਤੈਨੂੰ ਸਾਥ ਨਹੀਂ ਦਿੱਤਾ, ਤੈਨੂੰ ਵੀ ਪਤਾ ਸਾਰਿਆਂ ਨੂੰ ਪਤਾ ਯੂਨੀਅਨ ਲੈਣ ਦਿੱਤੀ ਕਿੱਥੇ ਇਹਨਾਂ ਨੇ, ਕੋਈ ਹੈ ਕਿਤੇ ਜਗ੍ਹਾ 'ਤੇ ਯੂਨੀਅਨ, ਕਿਸੇ ਜਗ੍ਹਾ 'ਤੇ ਯੂਨੀਅਨ ਸਿਰਫ ਹੈਗੀ ਤਾਂ ਬੈਪਟਾ ਯੂਨੀਅਨ ਹੈ, ਪਾਕਿਸਤਾਨ ਕਿਸੇ ਜਗ੍ਹਾ ਯੂਨੀਅਨ ਨਹੀਂ ਹੈ।
जितने भी यूनियन ने सारी इस तरह ही अपना गुजारा कर रहे हैं, अपनी इधर में जाके बैठे हैं। कोई यूनियन नहीं है फैसला यूनियन का नाम ना लिया करो, बहुत ठीक है यूनियन साड़ी है, बाकी कोई नहीं। ਭਾਈ ਤੁਸੀਂ ਦੱਸੋ ਕਿ ਤੁਸੀਂ ਇਸ ਸਿਸਟਮ ਤੋਂ ਕਿੰਨੇ ਫੀਸਦ ਮੁਤਮਈਨ ਹੋ? ਅਸੀਂ ਬਿਲਕੁਲ ਗੈਰ ਮੁਤਮਿਨ ਹਾਂ ਜੀ। ਜਿਸ ਤਰ੍ਹਾਂ ਪਹਿਲੇ ਵੀ ਮੇਰੇ ਸਾਥੀਆਂ ਨੇ ਫਰਮਾਇਆ ਕਿ ਇਹਨਾਂ ਨੇ ਆਪਣੀਆਂ ਤਨਖਾਹਾਂ 500-700% ਵਧਾ ਲਈਆਂ ਤੇ ਸਾਡੀ ਥੋੜ੍ਹੀ ਜਿਹੀ ਤਨਖਾਹ ਵਧਾਉਣ ਲੱਗਿਆ ਵੀ ਕਦੀ ਕਹਿੰਦੇ ਅਸੀਂ IMF ਨੂੰ ਪੁੱਛਾਂਗੇ, ਕਦੀ ਉਹਨਾਂ ਨੂੰ ਪੁੱਛਾਂਗੇ, ਕਦੀ ਉਹਨਾਂ ਨੂੰ ਪੁੱਛਾਂਗੇ। ਤੇ ਅਸੀਂ ਬਿਲਕੁਲ ਇਸ ਜਲਸੇ ਦੀ ਵਿਸਾਤਤ ਨਾਲ ਮੈਂ ਬਿਲਕੁਲ ਕਹਿਣਾ ਚਾਹੂੰਗਾ ਕਿ ਸਾਡੀਆਂ ਤਨਖਾਹਾਂ ਵੀ ਆਪਣੀ ਤਨਖਾਹ ਦੇ ਬਰਾਬਰ ਜਿਹੜੀਆਂ ਵਧਾਈਆਂ ਜਾਣ, 500 ਗੁਣਾ ਸਾਡੀਆਂ ਤਨਖਾਹਾਂ ਬਣਾਈਆਂ ਜਾਣ ਤਾਂ ਕਿ ਸਾਡੇ ਮਜ਼ਦੂਰਾਂ ਦਾ ਚੁੱਲ੍ਹਾ ਚੱਲੇ, ਸਾਡੇ ਗਰੀਬ ਦਾ ਬੱਚਾ ਪੜ੍ਹ ਸਕੇ। ਜਿਵੇਂ ਇਹਨਾਂ ਦੇ ਬੱਚੇ ਬਾਹਰ ਪੜ੍ਹਦੇ ਆ, ਸਾਡੇ ਕਮ ਜੋ ਪਾਕਿਸਤਾਨ ਦੇ ਕਾਲਜਾਂ 'ਚ ਸਾਡੇ ਬੱਚੇ ਪੜ੍ਹ ਸਕਣ। ਇਹ ਜਿਹਨੇ ਪਹਿਲੀ ਸਾਡੇ ਨਾਲ ਸਨ ਹਾਜੀ ਜਬਾਰ ਸਾਹਿਬ ਹੁੱਦਰ ਸਾਹਿਬ ਤੇ ਦੂਸਰੇ ਮੇਰੇ ਮੋਹਤਰਮ ਭਾਈ ਸਨ। ਇਹਨਾਂ ਦੀ ਗੱਲਾਂ ਬਾਤਾਂ ਸੁਣੀਆਂ ਤੇ ਬਹੁਤ ਹੀ ਮਜ਼ਾ ਆਇਆ ਵਾ। ਤੇ ਇਹਨਾਂ ਨੇ ਇਹ ਦੱਸਿਆ ਵਾ ਕਿ ਅਸੀਂ ਲੇਬਰ ਪਾਲਿਸੀ ਤੋਂ ਬਿਲਕੁਲ ਮੁਤਮਈਨ ਨਹੀਂ। ਦੂਸਰੇ ਨੰਬਰ 'ਤੇ ਅਸੀਂ ਗੌਰਮੈਂਟ ਨੂੰ ਮੰਗ ਕਰਦੇ ਕਿ ਜਿੱਦਾਂ ਤੁਸੀਂ ਆਪਣੀ ਤਨਖਾਹਾਂ ਵਧਾਈਆਂ, ਇੱਦਾਂ ਮਜ਼ਦੂਰ ਦੀਆਂ ਤਨਖਾਹਾਂ 'ਤੇ ਵੀ ਨਜ਼ਰਸਾਨੀ ਕਰੋ। IMF ਤੇ ਦੂਸਰੇ ਚੱਕਰਾਂ 'ਚ ਨਾ ਪਵੋ ਤੇ ਸਿੱਧੇ ਪਾਸੇ ਆਓ, ਵਰਨਾ ਸਾਡਾ ਮਜ਼ਦੂਰ ਮਿਹਨਤ ਕਸ਼ ਪੁੱਠੀ ਉਂਗਲੀ ਨਾਲ, ਉਲਟੀ ਉਂਗਲੀ ਨਾਲ, ਟੇਢੀ ਉਂਗਲੀ ਨਾਲ ਘਿਓ ਕਰਨਾ ਜਾਣਦਾ ਹੈ, ਜਿਵੇਂ ਪਾਕਿਸਤਾਨ, ਜਿਵੇਂ ਸਮਝੇ।